ਇੱਕ ਬਹੁਤ ਹੀ ਵੱਡੀ ਰੋਬਰੀ ਹੋਈ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਹਫ਼ਤੇ ਦੇ ਦੌਰਾਨ ਕਹਿੰਦੇ ਪਈ ਹੀਰਿਆਂ ਦਾ ਤੇ ਜੁਐਲਰੀ ਦਾ ਇੱਕ ਸ਼ੋਅ ਲੱਗਾ ਸੀ ਬੇ ਏਰੀਏ ਦੇ ਵਿੱਚ $100 ਮਿਲੀਅਨ ਵਰਥ ਆਫ ਹੀਰੇ ਤੇ ਸੋਨੇ ਦਾ ਜੋ ਸਮਾਨ ਸੀ ਇਸ ਐਗਜ਼ੀਬਿਸ਼ਨ ਦੇ ਵਿੱਚ ਲੱਗਾ ਹੋਇਆ ਸੀ ਤੇ ਜੁਲਾਈ 11 ਦੇ ਕਰੀਬ ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਪਹਿਲਾਂ ਨਾਰਦਰਨ ਕੈਲੀਫੋਰਨੀਆ 'ਚ ਲੱਗੀ ਸੀ ਐਗਜ਼ੀਬਿਸ਼ਨ। ਉਸ ਤੋਂ ਬਾਅਦ ਇਸ ਨੂੰ ਇੱਕ ਜੋ ਬ੍ਰਿੰਕਸ ਸਿਕਿਉਰਿਟੀ ਕੰਪਨੀ ਹੈਗੀ ਆ, ਉਸ ਟਰੱਕ ਦੇ ਵਿੱਚ ਲੈ ਕੇ ਜਾ ਰਹੇ ਸੀ ਜੁਲਾਈ 11 ਨੂੰ ਲਾਸ ਐਂਜਲਸ ਦੇ ਲਾਗੇ ਲੈਨਕਾਸਟਰ ਦੇ ਕੋਲ। ਡੈਨਾ ਕੈਲਹੈਮ ਇੱਕ ਸਪੋਕਸਵੂਮਨ ਹੈਗੀ ਸਿਕਿਉਰਿਟੀ ਕੰਪਨੀ ਦੀ। ਉਹਨਾਂ ਨੇ ਦੱਸਿਆ ਵੀ ਇਸ ਨੂੰ ਉੱਥੇ ਡਰਾਈਵਰ ਤੋਂ ਉਹਨਾਂ ਨੇ ਕਿਡਨੈਪ ਕਰਕੇ ਸਾਰਾ ਸਮਾਨ ਜੋ ਜਿੰਨੀਆਂ ਵੀ ਸੋਨੇ ਦੇ ਜੁਐਲਰੀ ਦਾ ਸਮਾਨ ਸੀ, ਹੀਰਿਆਂ ਦਾ ਸਮਾਨ ਸੀ, ਉਹ ਚੋਰੀ ਕਰ ਲਿਆ। ਸੋ ਜੋ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਸ਼ੋਅ ਸੀ ਉਹਦੇ ਜੋ ਕਰਤਾ ਧਰਤਾ ਆ, ਉਹ ਕਹਿੰਦੇ ਆ ਵੀ ਸੈਨ ਮਟੇਓ ਕੈਲੀਫੋਰਨੀਆ ਸਾਊਥ ਆਫ ਸੈਨ ਫਰਾਂਸਿਸਕੋ 'ਚ ਪਹਿਲਾ ਸ਼ੋਅ ਹੋਇਆ ਸੀ ਤੇ ਜਦੋਂ ਦੂਜੀ ਜਗ੍ਹਾ ਦਿਖਾਉਣ ਜਾ ਰਹੇ ਸੀ ਜੀ $100 ਮਿਲੀਅਨ ਵਰਥ ਆਫ ਜੁਐਲਰੀ ਤੇ ਹੀਰੇ ਇਸ ਇੱਕ ਟਰੱਕ ਦੇ ਵਿੱਚ ਸੀਗੇ। 25 ਤੋਂ ਲੈ ਕੇ 30 ਬੈਗ ਸੀਗੇ ਉਹਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਉਹ ਲਗਭਗ ਸਾਰਾ ਹੀ ਸਮਾਨ ਲੈ ਕੇ ਚਲ ਗਏ। ਉਹ ਕਹਿੰਦੇ ਵੀ 18 ਦੇ ਕਰੀਬ ਵਿਕਟਮਸ ਹੈਗੇ ਸਾਰੇ ਕਾਸੀ ਦੇ ਵਿੱਚ, ਕਿਉਂਕਿ ਲੋਕ ਕਈ ਵਾਰੀ ਆਪਣਾ ਸਮਾਨ ਵੀ ਕਈਆਂ ਦੇ ਕੋਲ ਆਪਣੇ ਹੁੰਦੇ ਆ ਘਰਾਂ ਦੇ ਵਿੱਚ ਹੀਰੇ ਜਾਂ ਜੁਐਲਰੀ ਦਾ ਸਮਾਨ, ਉਹ ਵੀ ਉੱਥੇ ਸ਼ੋਅ ਪੀਸ ਦੇ ਉੱਤੇ ਦਿਖਾਲਣ ਲਈ ਲੈ ਕੇ ਆਉਂਦੇ ਹੈਗੇ, ਕਿਉਂਕਿ ਇੱਕ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਦਾ ਇਹ ਸ਼ੋਅ ਹੋਇਆ ਸੀ। ਸੋ $100 ਮਿਲੀਅਨ ਦਾ ਉਹ ਕਹਿੰਦੇ ਨੁਕਸਾਨ ਹੋਇਆ, ਪਰ ਜੋ ਬ੍ਰਿੰਕਸ ਕੰਪਨੀ ਆ ਸਿਕਿਉਰਿਟੀ ਦੀ, ਉਹ ਕਹਿੰਦੇ ਸਿਰਫ 10 ਮਿਲੀਅਨ ਹੀ ਆ। ਲੌਰਾ ਇਮਲੀਅਰ ਇੱਕ ਸਪੋਕਸਵੂਮਨ ਜੋ ਹੈਗੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਲਾਸ ਐਂਜਲਸ ਦੇ, ਉਹਨਾਂ ਨੇ ਕਿਹਾ ਹੈ ਇਹ ਰੋਬਰੀ ਇੱਕ ਡੈਜ਼ਰਟ ਸਿਟੀ ਜੋ ਲੈਨਕਾਸਟਰ ਨਾਰਦਰਨ ਐਲਏ ਕਾਉਂਟੀ ਦੇ ਵਿੱਚ ਉੱਥੇ ਵਾਪਰੀ ਹੈਗੀ ਆ। ਸੋ ਹੁਣ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਤੇ FBI ਇਹ ਸਾਰਾ ਕੁਝ ਇਨਵੈਸਟੀਗੇਟ ਕਰ ਰਹੀ ਆ ਬਈ ਇਹਦੇ ਵਿੱਚ ਕੁਝ ਮਿਲ ਸਕਦਾ ਹੈ ਜਾਂ ਨਹੀਂ। ਪਰ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਸ਼ੋਅ 45 ਦੇ ਕਰੀਬ ਇਹ ਸ਼ੋਅ ਪੂਰੀ ਦੁਨੀਆ ਦੇ ਵਿੱਚ ਹਰ ਸਾਲ ਕਰਦੇ ਹੈਗੇ। ਇੱਕ ਬਹੁਤ ਹੀ ਵੱਡੀ ਰੋਬਰੀ ਹੋਈ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਹਫ਼ਤੇ ਦੇ ਦੌਰਾਨ ਕਹਿੰਦੇ ਪਈ ਹੀਰਿਆਂ ਦਾ ਤੇ ਜੁਐਲਰੀ ਦਾ ਇੱਕ ਸ਼ੋਅ ਲੱਗਾ ਸੀ ਬੇ ਏਰੀਏ ਦੇ ਵਿੱਚ $100 ਮਿਲੀਅਨ ਵਰਥ ਆਫ ਹੀਰੇ ਤੇ ਸੋਨੇ ਦਾ ਜੋ ਸਮਾਨ ਸੀ ਇਸ ਐਗਜ਼ੀਬਿਸ਼ਨ ਦੇ ਵਿੱਚ ਲੱਗਾ ਹੋਇਆ ਸੀ ਤੇ ਜੁਲਾਈ 11 ਦੇ ਕਰੀਬ ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਪਹਿਲਾਂ ਨਾਰਦਰਨ ਕੈਲੀਫੋਰਨੀਆ 'ਚ ਲੱਗੀ ਸੀ ਐਗਜ਼ੀਬਿਸ਼ਨ। ਉਸ ਤੋਂ ਬਾਅਦ ਇਸ ਨੂੰ ਇੱਕ ਜੋ ਬ੍ਰਿੰਕਸ ਸਿਕਿਉਰਿਟੀ ਕੰਪਨੀ ਹੈਗੀ ਆ, ਉਸ ਟਰੱਕ ਦੇ ਵਿੱਚ ਲੈ ਕੇ ਜਾ ਰਹੇ ਸੀ ਜੁਲਾਈ 11 ਨੂੰ ਲਾਸ ਐਂਜਲਸ ਦੇ ਲਾਗੇ ਲੈਨਕਾਸਟਰ ਦੇ ਕੋਲ। ਡੈਨਾ ਕੈਲਹੈਮ ਇੱਕ ਸਪੋਕਸਵੂਮਨ ਹੈਗੀ ਸਿਕਿਉਰਿਟੀ ਕੰਪਨੀ ਦੀ। ਉਹਨਾਂ ਨੇ ਦੱਸਿਆ ਵੀ ਇਸ ਨੂੰ ਉੱਥੇ ਡਰਾਈਵਰ ਤੋਂ ਉਹਨਾਂ ਨੇ ਕਿਡਨੈਪ ਕਰਕੇ ਸਾਰਾ ਸਮਾਨ ਜੋ ਜਿੰਨੀਆਂ ਵੀ ਸੋਨੇ ਦੇ ਜੁਐਲਰੀ ਦਾ ਸਮਾਨ ਸੀ, ਹੀਰਿਆਂ ਦਾ ਸਮਾਨ ਸੀ, ਉਹ ਚੋਰੀ ਕਰ ਲਿਆ। ਸੋ ਜੋ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਸ਼ੋਅ ਸੀ ਉਹਦੇ ਜੋ ਕਰਤਾ ਧਰਤਾ ਆ, ਉਹ ਕਹਿੰਦੇ ਆ ਵੀ ਸੈਨ ਮਟੇਓ ਕੈਲੀਫੋਰਨੀਆ ਸਾਊਥ ਆਫ ਸੈਨ ਫਰਾਂਸਿਸਕੋ 'ਚ ਪਹਿਲਾ ਸ਼ੋਅ ਹੋਇਆ ਸੀ ਤੇ ਜਦੋਂ ਦੂਜੀ ਜਗ੍ਹਾ ਦਿਖਾਉਣ ਜਾ ਰਹੇ ਸੀ ਜੀ $100 ਮਿਲੀਅਨ ਵਰਥ ਆਫ ਜੁਐਲਰੀ ਤੇ ਹੀਰੇ ਇਸ ਇੱਕ ਟਰੱਕ ਦੇ ਵਿੱਚ ਸੀਗੇ। 25 ਤੋਂ ਲੈ ਕੇ 30 ਬੈਗ ਸੀਗੇ ਉਹਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਉਹ ਲਗਭਗ ਸਾਰਾ ਹੀ ਸਮਾਨ ਲੈ ਕੇ ਚਲ ਗਏ। ਉਹ ਕਹਿੰਦੇ ਵੀ 18 ਦੇ ਕਰੀਬ ਵਿਕਟਮਸ ਹੈਗੇ ਸਾਰੇ ਕਾਸੀ ਦੇ ਵਿੱਚ, ਕਿਉਂਕਿ ਲੋਕ ਕਈ ਵਾਰੀ ਆਪਣਾ ਸਮਾਨ ਵੀ ਕਈਆਂ ਦੇ ਕੋਲ ਆਪਣੇ ਹੁੰਦੇ ਆ ਘਰਾਂ ਦੇ ਵਿੱਚ ਹੀਰੇ ਜਾਂ ਜੁਐਲਰੀ ਦਾ ਸਮਾਨ, ਉਹ ਵੀ ਉੱਥੇ ਸ਼ੋਅ ਪੀਸ ਦੇ ਉੱਤੇ ਦਿਖਾਲਣ ਲਈ ਲੈ ਕੇ ਆਉਂਦੇ ਹੈਗੇ, ਕਿਉਂਕਿ ਇੱਕ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਦਾ ਇਹ ਸ਼ੋਅ ਹੋਇਆ ਸੀ। ਸੋ $100 ਮਿਲੀਅਨ ਦਾ ਉਹ ਕਹਿੰਦੇ ਨੁਕਸਾਨ ਹੋਇਆ, ਪਰ ਜੋ ਬ੍ਰਿੰਕਸ ਕੰਪਨੀ ਆ ਸਿਕਿਉਰਿਟੀ ਦੀ, ਉਹ ਕਹਿੰਦੇ ਸਿਰਫ 10 ਮਿਲੀਅਨ ਹੀ ਆ। ਲੌਰਾ ਇਮਲੀਅਰ ਇੱਕ ਸਪੋਕਸਵੂਮਨ ਜੋ ਹੈਗੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਲਾਸ ਐਂਜਲਸ ਦੇ, ਉਹਨਾਂ ਨੇ ਕਿਹਾ ਹੈ ਇਹ ਰੋਬਰੀ ਇੱਕ ਡੈਜ਼ਰਟ ਸਿਟੀ ਜੋ ਲੈਨਕਾਸਟਰ ਨਾਰਦਰਨ ਐਲਏ ਕਾਉਂਟੀ ਦੇ ਵਿੱਚ ਉੱਥੇ ਵਾਪਰੀ ਹੈਗੀ ਆ।
ਸੋ ਹੁਣ ਲਾਸ ਐਂਜਲਸ ਕਾਉਂਟੀ ਦੀ ਸ਼eriff ਡਿਪਾਰਟਮੈਂਟ ਤੇ FBI ਇਹ ਸਾਰਾ ਕੁਝ ਇਨਵੈਸਟੀਗੇਟ ਕਰ ਰਹੀ ਆ ਬਈ ਇਹਦੇ ਵਿੱਚ ਕੁਛ ਮਿਲ ਸਕਦਾ ਹੈ ਜਾਂ ਨਹੀਂ। ਪਰ ਇੰਟਰਨੈਸ਼ਨਲ ਜੈਮ ਤੇ ਜੁਐਲਰੀ ਸ਼ੋਅ 45 ਦੇ ਕਰੀਬ ਇਹ ਸ਼ੋਅ ਪੂਰੀ ਦੁਨੀਆ ਦੇ ਵਿੱਚ ਹਰ ਸਾਲ ਕਰਦੇ ਹੈਗੇ।